ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ, ਉਹਨਾਂ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਉਧਰ ਹੜ੍ਹ ਬੇਸ਼ੱਕ ਪੰਜਾਬ ਨੂੰ ਝੰਬ ਗਏ ਨੇ, ਬਹੁਤ ਸਾਰੇ ਹੋਰ ਰਾਜ ਵੀ ਨੇ, ਪਰ ਇਸ ਸਭ ਦੇ ਵਿਚਾਲੇ ਹੜ੍ਹਾਂ ਦਾ ਝੰਬਿਆ ਹੋਇਆ ਪੰਜਾਬ ਸਿਆਸਤਦਾਨਾਂ ਦੇ ਵੱਲੋਂ ਵੀ ਝੰਬਿਆ ਜਾ ਰਿਹਾ। ਹਰ ਕੋਈ ਚਾਹੁੰਦਾ ਵੀ ਇਹਨੂੰ ਚਰੂੰਡ ਲਿਆ ਜਾਵੇ। ਸੇਵਾ ਦੇ ਨਾਂ ਤੇ ਬੜੀਆਂ ਠੱਗੀਆਂ ਤਾਂ ਸੁਣੀਆਂ ਸੀ, ਪਰ ਕਹਿੰਦੇ ਇੱਕ ਗੁਪਤ ਮੀਟਿੰਗ ਹੋਈ ਹੈ ਤੇ ਉਸ ਦੇ ਵਿੱਚ ਹੋਰ ਫੰਡ ਇਕੱਠਾ ਕਰਨ ਦੀ ਗੱਲ ਤੁਰੀ ਹੈ। ਕੇਜਰੀਵਾਲ ਨੇ ਫੰਡ ਇਕੱਠਾ ਕਰਨ ਦੇ ਲਈ ਹੱਲਾਸ਼ੇਰੀ ਦਿੱਤੀ ਹੈ ਜੀ ਕਹਿੰਦੇ। ਦੇਖੋ, ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮਾਨ ਸਾਹਿਬ ਜੁੜੇ ਸਨ ਜਾਂ ਹੋਰ ਇਹਨਾਂ ਦੇ ਲੀਡਰ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਹੁਣ ਤਾਂ ਸਪਸ਼ਟ ਤੌਰ ਤੇ ਇਸ਼ਤਿਹਾਰਬਾਜ਼ੀ ਵੀ ਅਖਬਾਰ ਦੀ ਜਿਹੜੀ ਅਖਬਾਰਾਂ 'ਚ ਆ ਗਈ ਆਮ ਆਦਮੀ ਪਾਰਟੀ ਬੰਨਿਓ, QR ਜੀ ਕੋਡ ਵਗੈਰਾ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਅੱਜ ਅਰਵਿੰਦਰ ਕੇਜਰੀਵਾਲ ਜੀ ਦੇ ਬਿਆਨਾਤ ਵੀ ਕੁਝ ਜਿਹੜੇ ਆ ਉਹ ਛਪੇ ਸਨ ਇਸ ਮੁਤਲਕ ਕਿ ਪੰਜਾਬ ਨੂੰ ਬਾਈ ਪੈਰਾਂ ਤੇ ਖੜਾ ਕਰਨਾ ਹੈ। ਇੱਕ ਤੇ ਪੰਜਾਬ ਨੂੰ ਪੈਰਾਂ ਤੇ ਖੜਾ ਕਰਨ ਵਾਲੇ ਹੀ ਬੜੇ ਆ। ਪੰਜਾਬ ਹੁਣ ਸਮਝ ਨਹੀਂ ਆਉਂਦੀ ਵੀ ਕਿਹਦੇ ਕਿਹਦੇ ਹੱਥੋਂ ਪੈਰਾਂ ਤੇ ਖੜਾ ਹੋਵੇ। ਪੰਜਾਬ ਨੂੰ ਬਚਾਉਣ ਵਾਲੇ ਹੀ ਲੋਕ ਇੰਨੇ ਆ ਕਿ ਪੰਜਾਬ ਨੂੰ ਆਪ ਹੀ ਬਚਣਾ ਪੈ ਰਿਹਾ ਕਿ ਬਚੋ ਇਹਨਾਂ ਤੋਂ ਜਿੰਨਾ ਬਚਿਆ ਜਾਂਦਾ ਹੈ। ਖੈਰ, ਵੇਖੋ, ਇਹ ਇਹਨਾਂ ਦਾ ਆਪਣਾ ਜਿਹੜਾ ਸ਼ੁਰੂਆਤੀ ਕੰਮ ਆ ਉਹਦੇ 'ਚ ਮੀਤ ਹੇਅਰ ਨੇ ਕਿਹਾ ਕਿ ਮੈਂ 20 ਕਰੋੜ ਰੁਪਈਆ ਦਊਂਗਾ ਜੀ। ਬਲਕਿ ਮੀਤ ਹੇਅਰ ਕੋਲ 20 ਕਰੋੜ ਰੁਪਈਆ ਕਿੱਥੋਂ, ਸਾਨੂੰ ਪਤਾ ਨਹੀਂ। ਇਕੱਠਾ ਕਰਕੇ ਦੇਣਗੇ, ਸਾਨੂੰ ਪਤਾ ਨਹੀਂ। ਜੀ ਠੀਕ ਹੈ ਜੀ, ਅਸੀਂ ਤੇ ਚੁੱਪ ਹੀ ਹਾਂ ਇਸ ਬਾਬਤ। ਅਮਨ ਅਰੋੜਾ ਕਹਿੰਦੇ ਕਿ 21 ਲੱਖ ਰੁਪਈਆ ਜੇਬ ਚੋਂ ਤੇ 20 ਕਰੋੜ ਮੈਂ ਆਸੇ ਪਾਸੇ ਤੋਂ ਇਕੱਠਾ ਕਰ ਦੂੰਗਾ। ਇਹ ਵੀ ਖੂਬ ਰਹੀ। ਸਾਨੀ ਸਾਹਿਬ ਉਹ ਤੇ ਬਿਜ਼ਨਸਮੈਨ ਤਗੜੇ ਆ ਪਹਿਲਾਂ ਹੀ ਸਿਆਸਤ 'ਚ ਆਉਣ ਤੋਂ, ਪਰ ਆਮ ਘਰਾਂ ਵਾਲੇ ਤੁਸੀਂ ਦੇਖੋ ਭਈ ਕਰੋੜ 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 ਕਿੱਦਾਂ ਦੇ ਰਹੇ ਨੇ ਜੀ। ਇਸ ਤੋਂ ਇਲਾਵਾ ਜ਼ਿਆਦਾਤਰ ਕੈਬਨਿਟ ਮੰਤਰੀ ਤੇ ਸੰਸਦ ਮੈਂਬਰਾਂ ਨੇ ਚੁੱਪ ਵੱਟਦੇ ਹੋਏ ਆਪਣੇ ਆਪ ਮੀਟਿੰਗ ਨੂੰ ਸੁਣਨ ਤੱਕ ਹੀ ਸੀਮਿਤ ਰੱਖਿਆ, ਕਿਉਂਕਿ ਮੀਟਿੰਗ ਹੋ ਰਹੀ ਸੀ ਨਾ ਆਨਲਾਈਨ। ਜ਼ਿਆਦਾਤਰ ਕੈਬਨਿਟ ਮੰਤਰੀਆਂ ਦੀ ਇਹ ਹਿੰਮਤ ਹੀ ਨਹੀਂ ਹੋਈ ਕਿ ਸਾਹਮਣੇ ਆ ਕੇ ਕੁਝ ਬੋਲ ਵੀ ਸਕਣ। ਫਿਰੋਜ਼ਪੁਰ ਤੋਂ ਆਏ ਸਨ ਇੱਕ ਸੱਜਣ ਨੂੰ ਕਹਿੰਦੇ ਕਿ 5 ਕਰੋੜ ਮੇਰਾ ਲਿਖ ਲਓ ਜੀ। ਕਮਾਲ ਦੀ ਗੱਲ ਹੈ। ਹਰਜਿੰਦਰ ਸਿੰਘ ਨਾਂ ਦਾ ਕੋਈ ਸੱਜਣ ਹੈ, ਕਹਿੰਦਾ 5 ਕਰੋੜ ਆਪਣਾ ਨੋਟ ਕਰ ਲਓ ਜੀ। ਜੀ 300 NRI ਮਾਨ ਸਾਹਿਬ ਦੇ ਖਾਤੇ 'ਚ ਪਾ ਦਿੱਤੇ ਨੇ ਕਿ ਇਹ ਖੁਦ ਫੋਨ ਤੇ ਗੱਲ ਕਰਨਗੇ ਤੇ ਫੋਨ ਰਾਹੀਂ ਉਹਨਾਂ ਤੋਂ ਮਤਲਬ ਕਿ ਲੈਣਗੇ ਕੁਛ ਨਾ ਕੁਛ। ਜੀ। ਹਾਲਾਂਕਿ ਮਾਨ ਸਾਹਿਬ ਕਿੰਨਾ ਅਮਾਊਂਟ ਇਕੱਠਾ ਕਰਨਗੇ, ਕਿੰਨੇ ਡਾਲਰ ਇਕੱਠਾ ਕਰਨਗੇ, ਕਿ NRI ਮੀਂਹ ਜਿਹੜਾ ਪੂਰਾ ਵਰਸਾ ਦੇਣਗੇ ਡਾਲਰਾਂ ਦਾ, ਇਹਦੇ ਬਾਰੇ ਕੋਈ ਪਤਾ ਨਹੀਂ। ਇਸ ਤੋਂ ਇਲਾਵਾ ਇੱਕ ਮੰਤਰੀ ਆ ਰਵਜੋਤ ਸਿੰਘ, ਉਹਨਾਂ ਨੇ ਕਿਹਾ ਜੀ ਆਪਾਂ 20 ਸਕੂਲ ਆਪਣੇ ਨਿੱਜੀ ਖਰਚੇ ਤੇ ਠੀਕ ਕਰਾਵਾਂਗੇ ਜੀ। ਇਸੇ ਤਰ੍ਹਾਂ ਇੱਕ ਕੋਈ ਰਣਜੀਤ ਸਿੰਘ ਚੇਅਰਮੈਨ ਆ, 50 ਲੱਖ ਕਹਿੰਦਾ ਆਪਣੀ ਜੇਬ ਚੋਂ ਚੱਕੋ ਚੇਅਰਮੈਨ ਸਾਹਿਬ। ਮਤਲਬ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਕੈਬਨਿਟ ਮੰਤਰੀਆਂ ਦੀਆਂ ਡਿਊਟੀਆਂ ਲੱਗਣਗੀਆਂ ਕਿ ਉਹ ਆਪਣੇ ਪੱਧਰ ਤੇ ਪੈਸਾ ਇਕੱਠਾ ਕਰਕੇ ਦੇਣਗੇ ਤਾਂ ਕਿ ਰੰਗਲਾ ਪੰਜਾਬ ਫੰਡ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਆ ਸਕੇ। ਅੱਛਾ, ਅੱਜ ਮੈਨੂੰ ਇੱਕ ਪੱਤਰ ਹਾਸਲ ਹੋਇਆ ਜਿਹੜਾ ਇੱਧਰ ਜਲੰਧਰ ਜ਼ਿਲ੍ਹੇ ਦਾ ਹੀ ਸੀ, ਜਲੰਧਰ ਪੂਰਬੀ ਬੰਨਿਓ ਮਤਲਬ ਕਿ ਆਇਆ ਸੀਗਾ, ਸਾਡੇ ਹੱਥ ਲੱਗਿਆ।
ਮੈਂ ਉਸ ਪੱਤਰ ਨੂੰ ਜਦੋਂ ਪੜ੍ਹਿਆ ਤੇ ਕੋਈ ਜ਼ਿਆਦਾ ਹੈਰਾਨਗੀ ਨਹੀਂ। ਜੀ ਉਹਦੇ 'ਚ ਕੀ ਲਿਖਿਆ? ਸਰਪੰਚ ਗ੍ਰਾਮ ਪੰਚਾਇਤ ਕਾਦੀਆਂਵਾਲ, ਸਰਪੰਚ ਗ੍ਰਾਮ ਪੰਚਾਇਤ ਕੁੱਕੜ, ਸਰਪੰਚ ਗ੍ਰਾਮ ਪੰਚਾਇਤ ਸਰਨਾਣਾ। ਬਈ ਕਾਦੀਆਂ ਵਾਲਾ, ਬਈ ਤੁਸੀਂ ਏਦਾਂ ਕਰੋ, ਦੇ ਦਿਓ ਰੁਪਈਆ ਕਿੰਨਾ 31,33,373। ਜੀ ਕੁੱਕੜ ਵਾਲੇ ਤੁਸੀਂ ਦੇ ਦਿਓ 14,87,689। ਜੀ ਸਰਨਾਣੇ ਵਾਲੇ ਤੁਸੀਂ ਦੇ ਦਿਓ ਜੀ, ਏਦਾਂ ਕਰੋ ਬਈ 7,05,000 ਦੇ ਦਿਓ, ਠੀਕ ਹੈ ਸਰ ਜਾਏਗਾ। ਖਾਤਾ ਜੀ ਨੰਬਰ ਇੰਨਾ, IFSC ਕੋਡ ਇੰਨਾ, ਬੈਂਕ ਦਾ ਨਾਂ ਯੈਸ ਬੈਂਕ ਆ, ਯੈਸ ਯੈਸ ਹੀ ਕਰ ਦਿਓ। ਤੇ ਲਿਖਿਆ ਵਿਸ਼ਾ, ਪੱਤਰ ਨੰਬਰ ਹੈਗਾ 1734। ਵਿਸ਼ਾ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਕਰਾਉਣ ਸੰਬੰਧੀ ਉਪਰੋਕਤ ਵਿਸ਼ੇ ਅਤੇ ਹਵਾਲਾ ਅਧੀਨ ਪੱਤਰ ਦੇ ਸੰਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਹੁਣ ਇਸ ਦਾ ਨਾ ਨਾਲ ਤੁਸੀਂ ਪੜ੍ਹਿਓ ਕਿ ਪੰਜਾਬੀ ਦੇਖੋ ਕਿੰਨੀ ਸ਼ਾਨਦਾਰ ਲਿਖਦੇ ਆ। ਜੀ ਜਿਸ ਨਾਲ ਨਾਲ ਜੀ ਨਾਲ ਨਹੀਂ ਨਾਲ ਜੀ ਕਾਫੀ ਪਿੰਡਾਂ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸ ਲਈ ਹੂੰ ਹੜ੍ਹ ਪੀੜਤ ਨਾਲ ਜੀ ਇਸ ਲਈ ਹੜ੍ਹ ਪੀੜਤ ਨਾਲ ਪ੍ਰਭਾਵਿਤ ਹੂੰ ਹੋਏ ਪਿੰਡਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਤੁਹਾਡਾ ਯੋਗਦਾਨ ਇੱਕ ਮਹੱਤਵਪੂਰਨ ਯੋਗਦਾਨ ਹੋਵੇਗਾ। ਇਸ ਮੰਤਵ ਲਈ ਪੰਚਾਇਤੀ ਰਾਜ ਇਕਾਈ ਨੂੰ ਜ਼ਮੀਨ ਏਕ ਵਾਰ ਹੋਣ ਦੇ ਏਵਜ ਵਿੱਚ ਪ੍ਰਾਪਤ ਰਾਸ਼ੀ ਦਾ 5% ਹਿੱਸਾ ਹੇਠ ਲਿਖੇ ਅਨੁਸਾਰ ਜਮ੍ਹਾਂ ਕਰਵਾਉਣ ਦੀ ਖੇਚਲ ਕੀਤੀ ਜਾਵੇ। ਇੱਕ ਤੇ ਇਹਨਾਂ ਦੀ ਪੰਜਾਬੀ ਵੇਖ ਲਓ, ਨੁਕਸਾਨ ਜੀ ਨੂੰ ਨੁਕਸਾਨ, ਠੀਕ ਹੈ ਜੀ, ਪ੍ਰਭਾਵਿਤ ਨੂੰ ਪ੍ਰਭਾਵਿਤ, ਜੀ ਹੜ੍ਹ ਪੀੜਤ ਨਾਲ ਪ੍ਰਭਾਵਿਤ, ਹੜ੍ਹ ਪੀੜਤ ਨਾਲ ਮਤਲਬ ਕਿ ਵਾਕਿਆ ਹੜ੍ਹ ਪੀੜਤ ਨਾਲ ਹੀ ਪ੍ਰਭਾਵਿਤ ਹੋ ਗਏ ਜੇ ਤੁਸੀਂ ਤੇ। ਇਹ ਕੀ ਕਹਿ ਰਹੇ ਆ, ਤੁਹਾਨੂੰ ਯਾਦ ਹੋਣਾ ਸ਼ਾਇਦ ਆਪਾਂ ਖਬਰ ਵੀ ਕੀਤੀ ਸੀਗੀ ਕਿ ਜੀ ਇਹ ਪੰਚਾਇਤਾਂ ਤੋਂ ਜਿਨ੍ਹਾਂ ਦੀ ਜ਼ਮੀਨ ਵਗੈਰਾ ਐਕਵਾਇਰ ਹੋਈ ਹੈ ਤੇ ਜਿਨ੍ਹਾਂ ਦੇ ਕੋਲ ਫਿਕਸ ਡਿਪੋਜ਼ਿਟ ਦੇ ਵਿੱਚ ਵੱਡੀ ਰਕਮ ਪਈ ਹੈ, ਉਹਨਾਂ ਨੂੰ ਕਹਿੰਦੇ ਕਿ 5% ਸਾਨੂੰ ਦਿਓ। ਯਾਦ ਹੈ ਹੂੰ ਤੁਹਾਨੂੰ? ਜੀ ਜੀ ਹੁਣ ਇਹਨਾਂ ਨੇ ਕੀ ਕਿਹਾ ਕਿ ਵਿੱਚ ਲੈਟਰ ਦੇ ਹੜ੍ਹਾਂ ਦਾ ਵੇਰਵਾ ਪਾ ਦਿੱਤਾ ਕਿ ਹੜ੍ਹਾਂ ਦੇ ਨਾਮ ਤੇ ਦੇ ਦਿਓ। ਜੀ ਕੰਨ ਇਧਰੋਂ ਨਹੀਂ ਤੇ ਇਧਰੋਂ ਫੜਾ ਲਓ। ਤੁਸੀਂ ਵੇਖੋ, ਇਹ ਤੇ ਚੋਰੀ ਦਾਨ ਮੰਗਣ ਵਾਲੀ ਗੱਲ ਹੋ ਗਈ ਨਾ ਸਰ। ਹੂੰ ਤੁਸੀਂ ਲੈਟਰ ਕੱਢ ਕੇ ਦਬਾਅ ਪਾ ਕੇ 5% ਮੰਗ ਰਹੇ ਹੋ ਕਿ ਹੜ੍ਹ ਪ੍ਰਭਾਵਿਤ ਇਲਾਕੇ ਦਾ। ਅੱਗੇ ਕੀ ਹੋਇਆ? ਜੀ ਪੰਚਾਇਤਾਂ ਨੇ ਰਾਸ਼ਨ ਪੱਤਾ ਇਕੱਠਾ ਕਰਕੇ ਭੇਜਿਆ, ਜਾ ਕੇ ਜੀ ਵੰਡਿਆ, ਇਹਨਾਂ ਦੇ ਵਿਧਾਇਕਾਂ ਨੇ ਫੋਟੋਆਂ ਖਿੱਚ ਲਈਆਂ। ਜੀ ਏਦਾਂ ਚੱਲਿਆ ਜੀ ਕੰਮ? ਜੀ ਤੁਸੀਂ ਤੇ ਫੀਲਡ ਕਰਦੇ ਹੋ, ਜਾਣਕਾਰੀ ਸਾਡੇ ਕੋਲ ਵੀ ਬਹੁਤ ਆ। ਇਹ ਇਦਾਂ ਹੀ ਹੋਇਆ, ਪੰਚਾਇਤਾਂ ਨੂੰ ਦਬਾਅ ਪਾ ਕੇ ਸਰਪੰਚਾਂ ਨੂੰ ਕਿਹਾ ਗਿਆ ਕਿ ਤੁਸੀਂ ਲਿਆਓ ਰਸਦ ਪਾਣੀ, ਲਿਆ ਕੇ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ, ਐ ਹੋ ਗਿਆ। ਹੂੰ ਇੱਕ ਹੁਣ ਤਰਪਾਲ ਦੇ 4 ਟੋਟੇ ਵੀ ਹੋਏ ਨੇ ਜੀ, ਉਹ ਆਪਾਂ ਰਿਪੋਰਟ ਜਨਤਕ ਕੀਤੀ ਸੀ। ਇੱਕ ਤਰਪਾਲ ਦੇ 4-4 ਟੋਟੇ ਕਰਕੇ ਬਣਦੇ। ਉਹ ਫੋਟੋ ਖਿੱਚ ਲਈ ਹੋਣੀ ਆ, ਜੀ ਜੀ ਠੀਕ ਆ। ਹਾਂਜੀ, ਇੱਥੇ ਇੱਕ ਅੰਬ ਫੜਾਉਣ ਵਾਲੇ 4 ਜਾਣੇ ਹੁੰਦੇ ਆ ਜੀ ਮਰੀਜ਼ ਨੂੰ। ਇਹ ਜੀ ਇਦਾਂ ਦੀ ਪੋਲਿਟਿਕਸ ਆ। ਅੱਛਾ, ਗੱਲ ਇਹ ਆ ਕਿ ਇਹ ਹੁਣ ਰੰਗਲਾ ਪੰਜਾਬ ਫੰਡ ਤਹਿਤ NRIਆਂ ਨੂੰ ਵੀ ਕਹਿੰਦੇ ਵੀ ਫੰਡ ਦਿਓ। ਹੁਣ ਕਿੰਨਾ ਜੀ ਕੁ ਫੰਡ ਦਿੰਦੇ ਆ ਕਿ ਫੰਡਦੇ ਆ, ਇਹ ਤੇ ਮੈਨੂੰ ਨਹੀਂ ਪਤਾ। ਵੀ ਇਹ ਕਹਿੰਦੇ ਫੰਡ ਦੇ, ਲੋਕ ਕਹਿੰਦੇ ਆ ਕਿ ਫੰਡ ਦੇ। ਹੁਣ ਹੂੰ ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜਾ ਪੈਸਾ ਹੈ, ਮੁੱਖ ਮੰਤਰੀ ਰਿਲੀਫ ਫੰਡ ਲਈ ਕਿਉਂ ਨਹੀਂ ਇਕੱਠਾ ਕਰ ਰਿਹਾ? ਵੱਡਾ ਸਵਾਲ ਹੈ। ਕਿਉਂਕਿ ਉਹ ਇੱਕ ਸੰਵਿਧਾਨਕ ਬੋਡੀ ਬਣ ਜਾਂਦੀ ਹੈ, ਵਿਧਾਨਕ ਬੋਡੀ ਬਣ ਜਾਂਦੀ ਹੈ। ਉਹਦਾ ਹਿਸਾਬ ਕਿਤਾਬ ਹੋਏਗਾ, ਉਹਦਾ ਕੈਗ ਦਾ ਆਡਿਟ ਵੀ ਹੋ ਸਕਦਾ ਹੈ। ਪਰ ਜੀ ਇਹ ਇੱਕ ਇਹਨਾਂ ਨੇ ਰੰਗਲਾ ਪੰਜਾਬ ਫੰਡ, ਉਹਦੀ ਵੈਬਸਾਈਟ ਤੋਂ ਇਹ ਮੰਗਣਾ ਸ਼ੁਰੂ ਕਰ ਦਿੱਤਾ। ਜੀ ਅੱਛਾ, ਹੁਣ ਇਹਦੇ 'ਚ ਇੱਕ ਵੱਡਾ ਸਵਾਲ ਹੈ ਕਿ ਕੇਜਰੀਵਾਲ ਨੇ ਜਿਹੜੇ ਪਹਿਲਾਂ ਰਾਸ਼ਨ ਦੇ ਟਰੱਕ ਇਕੱਠੇ ਕੀਤੇ ਸਨ ਪੰਜਾਬ ਜੀ ਵਾਸਤੇ ਦਿੱਲੀ 'ਚੋਂ, ਉਹ ਸ਼ੰਭੂ ਬੈਰੀਅਰ ਟੱਪੇ ਕਿ ਨਹੀਂ? ਉਹ ਵੀ ਤੁਹਾਨੂੰ ਇੱਕ ਫੀਲਡ ਦੀ ਰਿਪੋਰਟ ਕਰਨੀ ਪਊਗੀ ਪਹੁੰਚੇ ਕਿ ਉਹ ਨਹੀਂ ਕਿੱਥੇ ਹਲੇ। ਰਹਿ ਗਏ। ਹਾਂਜੀ, ਉਹ ਜੀ ਪਹੁੰਚੇ ਨਹੀਂ, ਹੜ੍ਹਾਂ ਦੇ ਕਾਰਨ ਸ਼ਾਇਦ ਪਿੱਛੇ ਰੁਕ ਗਏ ਨੇ, ਜਾਂ ਹਰਮੀਤ ਹੂੰ ਪਠਾਨ ਮਾਜਰਾ ਨੇ ਇਸ ਇਲਾਕੇ 'ਚ ਵੜਨ ਹੀ ਨਹੀਂ ਦਿੱਤੇ। ਉਹ ਵੀ ਬੈਠਾ ਨਾ ਹਰਿਆਣੇ ਦੇ ਬਾਰਡਰ ਤੇ। ਤਾਂ ਗੱਲ ਇਹ ਜੀ ਆ ਜੀ ਕਿ ਭਾਈ ਹੁਣ ਤੁਸੀਂ ਇਸ ਪਾਸੇ ਹੋ ਗਏ। ਤੁਹਾਨੂੰ ਯਾਦ ਹੈ ਕਰੋਨਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਆਪਦਾ ਹੀ ਫੰਡ ਖੋਲ ਲਿਆ ਸੀ, PM ਕੇਅਰ ਫੰਡ। PM ਕੇਅਰ। ਜੀ ਜੀ ਉਹਦੇ 'ਚ ਰੇਲਵੇ ਨੂੰ ਕਿਹਾ ਦੇ ਪੈਸੇ, ਫਲਾਣੇ ਮਿਲਟਰੀ ਨੂੰ ਦੇ ਪੈਸੇ, ਕਾਰਪੋਰੇਟ ਨੂੰ ਦੇ ਪੈਸੇ, ਮੁਲਾਜ਼ਮਾਂ ਨੂੰ ਦਿਓ ਪੈਸੇ। ਉਹ ਹਜ਼ਾਰਾਂ ਕਰੋੜ ਰੁਪਈਆ ਇਕੱਠਾ ਹੋ ਗਿਆ ਜਨਾਬ। ਉਹ ਇੱਕ ਅਖਬਾਰ ਨੇ ਇੱਕ ਵਾਰੀ ਥੋੜਾ ਜਿਹਾ ਹਿਸਾਬ ਕਿਤਾਬ ਛਾਪ ਦਿੱਤਾ ਕਿ ਇਹਨਾਂ ਨੇ ਇੰਨੀਆਂ ਕੁ ਮਸ਼ੀਨਾਂ ਦਿੱਤੀਆਂ ਨੇ,
ਇੰਨੇ ਕੋ ਆਕਸੀਜਨ ਸਿਲੰਡਰ ਦਿੱਤੇ ਨੇ। ਉਸ ਤੋਂ ਬਾਅਦ ਆਰਟੀਆਈ ਵਾਲੇ ਪਿੱਛੇ ਪੈ ਗਿਆ ਕਿ ਸਾਨੂੰ ਆਰਟੀ ਦਿਓ। ਕਹਿੰਦੇ ਕਾਹਦੀ ਆਰਟੀਆਈ ਹੋਏ? ਜੀ ਇਹ ਤਾਂ ਕੰਮ ਇੱਕ ਪ੍ਰਾਈਵੇਟ ਹੈਗਾ ਫੰਡ, ਕਿੱਧਰ ਜੀ ਤੁਰੇ ਫਿਰਦੇ ਜੇ? ਪ੍ਰਧਾਨ ਮੰਤਰੀ ਚੇਅਰਮੈਨ ਹੈ, ਫਲਾਣਾ ਖਜ਼ਾਨਚੀ ਆ, ਅਮਿਤ ਸ਼ਾਹ ਐ ਆ, ਨਿਰਮਲਾ ਸੀਤਾਰਮਨ ਐ ਆ। ਇਹ ਕੋਈ ਸੰਵਿਧਾਨਕ? ਜੀ ਲਓ ਲੈ ਲਓ ਹਿਸਾਬ। ਉਹ ਕਈ ਹਜ਼ਾਰ ਕਰੋੜ ਰੁਪਈਆ ਕਿੱਧਰ ਗਿਆ? ਉਹ ਪੀਐਮ ਕੇਅਰ ਫੰਡ ਦੀ ਕੇਅਰ ਕਿੰਨੇ ਕੀਤੀ ਸਾਨੂੰ ਨਹੀਂ ਪਤਾ। ਕੇਅਰ ਹੂੰ ਹੋਈ ਹੈ, ਹੇਰ ਫੇਰ ਹੋਈ ਆ, ਸਾਨੂੰ ਨਹੀਂ ਪਤਾ। ਇਹ ਕਾਪੀ ਬੜੀ ਕਰਦੇ ਨੇ ਭਾਜਪਾ ਜੀ ਵਾਲੇ, ਜਿਹੜਾ ਕੁਝ ਕਰਦੇ ਆ ਨਾ, ਇਹ ਬੜੀ ਕਾਪੀ ਕਰਦੇ। ਕਿਉਂਕਿ ਅਰਵਿੰਦ ਕੇਜਰੀਵਾਲ ਤੇ ਹੈ ਹੀ ਇੱਕ ਤਰ੍ਹਾਂ ਨਾਲ ਉਹਨਾਂ ਦਾ ਸਟੂਡੈਂਟ। ਜੀ ਇਹ ਤੇ ਸੰਗ ਦੇ ਸਟੇਜ ਸਾਂਝੇ ਕਰਦਾ ਰਿਹਾ। ਜੇ ਕਿਸੇ ਨੂੰ ਨਹੀਂ ਯਕੀਨ ਤੇ ਤੁਸੀਂ ਗੂਗਲ ਕਰ ਲਓ। ਜੀ ਜੀ ਤੁਸੀਂ ਗੂਗਲ ਕਰੋਗੇ ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਕਿੱਦਾਂ ਬਈ ਇਹ ਜਾਗਰਣ ਮੰਚ ਵਾਲਿਆਂ ਦੇ ਸਟੇਜ ਸਾਂਝੇ ਕਰਿਆ ਕਰਦੇ ਸੀ। ਤਾਂ ਇਸ ਜੀ ਕਰਕੇ ਇਹਨਾਂ ਨੇ ਉਸੇ ਹੀ ਤਰਜ਼ ਤੇ ਇੱਕ ਫੰਡ ਇਕੱਠਾ ਕਰਨ ਦਾ ਤਹਈਆ ਕੀਤਾ। ਦੇਖੋ ਗੱਲ ਇਹ ਆ ਕਿ ਹੁਣ ਜਿਵੇਂ ਅਮਨ ਅਰੋੜਾ ਕਹਿੰਦੇ ਆ ਕਿ ਭਾਈ ਲੋਕਾਂ ਦਾ ਪੈਸਾ ਸੀ, ਲੋਕਾਂ ਤੋਂ ਇਕੱਠਾ ਕਰਾਂਗੇ ਇੰਨੇ ਕਰੋੜ। ਜੇ ਲੋਕਾਂ ਦਾ ਹੈ ਤਾਂ ਫਿਰ ਹਿਸਾਬ ਕਿਤਾਬ ਪਾਰਦਰਸ਼ੀ ਹੋਣਾ ਚਾਹੀਦਾ। ਦੂਜਾ ਜੀ ਕਿ ਜ਼ੋਰ ਜ਼ਬਰਦਸਤੀ ਦਾਨ ਨਹੀਂ ਹੋਣਾ ਚਾਹੀਦਾ। ਹੂੰ ਤੁਸੀਂ ਪੰਚਾਇਤਾਂ ਤੋਂ ਹੜ ਦੇ ਨਾਮ ਤੇ ਲੈਟਰ ਕੱਢ ਕੇ ਜ਼ਬਰਦਸਤੀ ਜੇ ਧਨ ਹਾਸਲ ਕਰੋਗੇ ਤਾਂ ਉਹ ਤੇ ਤੁਹਾਨੂੰ ਪਤਾ ਹੀ ਹੈ ਨਾ ਉਹ ਕੋਈ ਗੁਣ ਆ, ਨਾ ਕੋਈ ਉਪਕਾਰ ਆ, ਨਾ ਲੈਣਾ ਨਾ ਦੇਣਾ। ਸੋ ਇਸ ਵਾਸਤੇ ਇਹ ਜਿਹੜਾ ਫੰਡ ਆ ਇਹ ਤੇ ਹਾਲੇ ਚੱਲਣ ਡਿਆ ਸੀ। ਉਧਰ ਬਰੋਬਰ ਇੱਕ ਹੋਰ ਵੀ ਆ ਗਿਆ। ਤੁਹਾਨੂੰ ਪਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗਾਜ ਹੋਰਾਂ ਨੇ ਵੀ ਅੱਜ ਪੋਰਟਲ ਲਾਂਚ ਕਰ ਦਿੱਤਾ ਹੈ, ਸਰਕਾਰੇ ਖਾਲਸਾ ਵੀ ਇੱਧਰ ਪਾਓ ਤੁਸੀਂ। ਮਤਲਬ ਕਿ ਜਿਹੜੇ ਸਰਕਾਰ ਤੋਂ ਨਾਰਾਜ਼ ਬੰਦੇ ਹੋ ਤੁਸੀਂ ਇੱਧਰ ਆ ਜਾਓ, ਕੋਈ ਗੱਲ ਨਹੀਂ, ਕਿਸੇ ਪਾਸੇ ਤੇ ਸੇਵਾ ਦਿਓ। ਮਤਲਬ ਕਿ ਕੰਮ ਬਰੋਬਰ ਹੀ ਆ। ਹੁਣ ਬੰਦੇ ਦੀ ਇੱਛਾ ਹੈ, ਚਲੋ ਇਹ ਹੈ ਕਿ ਐਸਜੀਪੀਸੀ ਦਾ ਆਡਿਟ ਤੇ ਹੈ, ਹਿਸਾਬ ਕਿਤਾਬ ਤੇ ਹੈ। ਕੋਈ ਵੀ ਬੰਦਾ ਉਹ ਤੇ ਆਰਟੀਆਈ ਤਹਿਤ ਵੀ ਆਉਂਦੇ ਹੀ ਆ ਐਸਜੀਪੀਸੀ ਜੀ। ਖੈਰ ਇਹ ਸਾਰਾ ਕੁਝ ਚੱਲ ਰਿਹਾ ਹੈ, ਪਰ ਗੱਲ ਜਾਂ ਮੁੱਦਾ ਇਹੀ ਹੈ ਕਿ ਤੁਸੀਂ ਜੁਗ ਜੁਗ ਜੀਓ। ਜੇ ਤੁਸੀਂ ਇਦਾਂ ਦੀ ਭਾਵਨਾ ਨਾਲ ਆ ਰਹੇ ਹੋ, ਆਪ ਇਕੱਠਾ ਕਰ ਰਹੇ ਹੋ ਇਹਨਾਂ ਧਨ, ਸ਼ਾਬਾਸ਼ੀ ਹੈ ਤੁਹਾਨੂੰ। ਪਰ ਇਹਨੂੰ ਸੀਐਮ ਰਿਲੀਫ ਫੰਡ 'ਚ ਲੈ ਕੇ ਜਾਂਦੇ। ਚਲੋ ਜੇ ਬਣਾਇਆ ਇਹਦਾ ਸਾਰਾ ਕੁਝ ਹੁਣ ਜਨਤਕ ਕਰ ਦਿਓ ਵੈਬਸਾਈਟ ਦਾ ਜੀ, ਕਿ ਉਹਦੇ ਤੇ ਅੱਜ ਜਿੰਨੇ ਪੈਸੇ ਆਏ ਆ ਸਾਰਾ ਲੇਖਾ ਜੋਖਾ ਪਾਈ ਚਲੋ। ਜਿਵੇਂ ਜਿਵੇਂ ਨਿਕਲ ਲਗੇ ਉਵੇਂ ਉਵੇਂ ਦੱਸੀ ਵੀ ਚਲੋ, ਤਾਂ ਕਿ ਜੇ ਲੋਕਾਂ ਤੋਂ ਪੈਸਾ ਇਕੱਠਾ ਹੋਇਆ ਤੇ ਲੋਕਾਂ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ। ਤੇ ਗੱਲ ਇਹ ਆ ਕਿ ਆਪਾਂ ਨੂੰ ਪਤਾ ਹੈ ਇਹਨਾਂ ਤੇ ਆਪਦੀ ਜਾਇਦਾਦ ਦੇ ਵੇਰਵੇ ਰੋਕ ਲਏ, ਅਸੀਂ ਜਾਇਦਾਦ ਦੇ ਵੇਰਵੇ ਨਹੀਂ ਸਾਂਝੇ ਕਰਨੇ। ਹਿਸਾਬ ਕਿਤਾਬ ਕਿਹਨੇ ਦੇਣਾ? ਬਾਕੀ ਹੁਣ ਦੇਖੋ ਅੱਗੇ ਕੀ ਬਣਦਾ, ਕਿੰਨਾ ਕੁ ਪੈਸਾ ਇਕੱਠਾ ਹੁੰਦਾ। ਪਰ ਇੱਕ ਵਾਰੀ ਰੰਗਲਾ ਪੰਜਾਬ ਫੰਡ ਤਹਿਤ ਇਹਨਾਂ ਨੇ ਫੰਡਾਂ ਦੀ ਅਰੇਂਜਮੈਂਟ ਸ਼ੁਰੂ ਕਰ ਦਿੱਤੀ ਹੈ। ਜੀ ਸੋ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਕਾਂਗਰਸ ਨੇ ਵੀ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ ਆਪਣੀ ਤਿਆਰੀ ਖਿੱਚ ਲਈ ਹੈ ਜੀ। ਵਾਂਗ ਇਲੈਕਸ਼ਨ ਦੇ ਵਿਆਹ ਤੇਰੇ ਦੀ ਤਿਆਰੀ ਜ਼ੋਰਾਂ ਤੇ। ਪਰ ਕਈ ਵਾਰ ਇਹ ਹੁੰਦਾ ਹੈ ਕਿ ਇਲੈਕਸ਼ਨ ਦੀ ਤਿਆਰੀ ਵਿਆਹ ਵਾਂਗੂ ਹੁੰਦੀ ਹੈ। ਤਾਂ ਤਰਨਤਾਰਨ ਦਾ ਇਲੈਕਸ਼ਨ ਤੇ ਬਿਲਕੁਲ ਹੁਣ ਆ ਗਿਆ, ਸਮਝੋ ਆ ਗਿਆ ਨਹੀਂ ਬਿੱਲੋ ਉਹੀ ਟਾਈਮ। ਹੁਣ ਇੱਥੇ ਤੇ ਕਾਂਗਰਸ ਨੂੰ ਥੋੜਾ ਯਤਨ ਤੇ ਕਰਨਾ ਪਊਗਾ। ਵੇਖੋ 4-5 ਦਾਅਵੇਦਾਰ ਹੈਗੇ ਇਹਨਾਂ ਦੇ, ਮਤਲਬ ਜਿਹੜੇ ਤਕੜੇ ਦਾਅਵੇਦਾਰ ਆ, ਪਰ ਮੇਰੇ ਖਿਆਲ ਦੇ ਨਾਲ ਗੁਣਾ ਜਿਹੜਾ ਉਹ ਜਿਹਦੇ ਤੇ ਪੈਣਾ ਲਗਭਗ ਇਹ ਗੱਲ ਤੈਅ ਹੋ ਗਈ ਆ। ਸੋ ਇਸ ਵਾਸਤੇ ਹੁਣ ਇਹਨਾਂ ਨੇ ਬਈ ਇੰਚਾਰਜ ਵਗੈਰਾ ਜਿਹੜੇ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਸੁਖ ਸਰਕਾਰੀਆ ਮਾਝੇ ਦਾ ਮਤਲਬ ਕਿ ਨਾਮਚੀਨ ਕਾਂਗਰਸੀ ਇਹਨਾਂ ਨੇ ਨਿਯੁਕਤ ਕਰ ਦਿੱਤਾ ਕਿ ਲਓ ਬਈ ਤੁਸੀਂ ਹੁਣ ਇੰਚਾਰਜ ਹੋ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਕਹਿ ਦਿੰਦਾ, ਜੇ ਮੰਨ ਲਓ, ਕਿਉਂਕਿ ਹਾਲੇ ਆਪਾਂ ਦੇਖ ਰਹੇ ਹਾਂ ਅਮਰਤਪਾਲ ਸਿੰਘ ਹੋਰਾਂ ਦੀ ਸਿਆਸੀ ਤਨਜ਼ੀਮ, ਜੇ ਕੈਂਡੀਡੇਟ ਕੋਈ ਕਮਜ਼ੋਰ ਦੇ ਜਾਂਦੀ ਆ, ਠੀਕ ਹੈ ਜੀ, ਤੇ ਇੱਧਰੋਂ ਸੁਖਪਾਲ ਖਹਿਰਾ, ਰਾਣਾ ਗੁਰਜੀਤ, ਰਾਜਾ ਵੜਿੰਗ ਤੇ ਚੰਨੀ ਜੀ, ਇਹ 4 ਬੰਦੇ ਉੱਥੇ ਪੂਰਾ ਜ਼ੋਰ ਲਾ ਦਿੰਦੇ ਆ, ਮਾਹੌਲ ਬਣ ਜਾਏਗਾ। ਵੋਟ ਵੰਡਵੀਂ ਹੋਏਗੀ, ਯਾਨੀ ਟੱਕਰ ਫਸਵੀਂ ਹੋ ਜਾਏਗੀ।
क्यों? क्योंकि सुखपाल खैरा पंथक वोट खिंचण की काबलियत रखता जनाब। हूँ सिख मुद्दों ते बेबाकी नाल बोलण वाला सुखपाल खैरा। हुण तुसीं देखो ना, प्रवासी वर्सेस पंजाबी होया पिया। वैसे ਇਹਦੇ ਵਿੱਚ ਵੀ मैं ਤੁਹਾਨੂੰ दस देवां कि खुफिया रिपोर्टां नशर होण ਜਿਹੜੀਆਂ चीज़ां ਹੁੰਦੀਆਂ ने ਉਹਦੇ ते बन रहीਆਂ। कौन कॉमेंट कर रहा है, कौन पोस्टर बना रहा है, कौन एक्शन कर रहा है, वो सारी जानकारी हासिल की जा रही है। आने वाले दिनों के विच एक्शन भी देखने को मिल सकता है, कौन जी किस तरह कर रहा है। यानी ये साडे कोल अज गुप्त जानकारी सीगी जिहड़ी कि हुण आपां गुप्त रहन नहीं दित्ती। तो खैर बई हुण आपां देखीए तो कांग्रेस खामोश है, क्योंकि कांग्रेस ने बिहार च भी वोट लैनी आ, यूपी चों भी लैनी आ, इस करके बहुता नहीं बोलते। तुहानूं याद है चन्नी ने एक बारी इस तरह का बयान दे दिता सी ते फिर जाके मुड़ के माफ़ी मंग के होली मनाउणी पई सी विच जाके उन्हां दे। जी बहुत बड़ा दबाव बन गया सी। सुखपाल खैरा यानी पंथक वोट, चन्नी एससी वोट, राणा गुरजीत कुछ प्रभाव है बिजनेस करके रसूख करके, ठीक है ना जी। ते जी लोकल जिहड़ी उन्हां दी उत्थों दी लीडरशिप आ एकजुट होके जे लड़न पवित्र है। ते जे ये 3-4 बंदे आ जिहड़े जनाब जी ये पाट के चलणगे, राजा वड़िंग नूं मैं आउण नहीं देना, फलाणे नूं मैं जाण नहीं देना, कुलवीर जीरा ते हुण राणा गुरजीत तुसीं वेखो ना किन्ना लड़ रहे ने। जी जी ਉਹਨੇ ਹਰਾਤਾ ਮੈਨੂੰ, ਉਹਨੇ ਹਰਾਤਾ, ਮੁੜ ਕੇ ਇਦਾਂ ਹੀ ਲੜਨਗੇ। ਤੇ ਜੇ ਇਹ ਇਕੱਠੇ ਹੋ ਜਾਣ ਮਾਹੌਲ ਬਣ ਜਾਊਗਾ, ਕਾਂਗਰਸ ਦਾ ਵੀ ਮਾਹੌਲ ਬਣ ਜੂ। ਕਾਂਗਰਸ ਦੀ ਵੋਟ ਜਿਹੜੀ ਆ ਉਹ ਹੈਗੀ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਜੀ ਉੱਥੇ ਤਾਂ ਇੱਕ ਦੂਜੇ ਨੂੰ ਰਾਵਣ ਦੱਸੀ ਜਾਂਦੇ ਨੇ, ਪਰ ਪਤਾ ਹੁਣ ਲੱਗੂ ਗਾਂਹ ਜਾ ਕੇ ਬਣਦਾ ਕੀ ਹੈ। ਤੇ ਉਧਰ ਟੈਂਡੀ ਵਾਲਾ ਵਿਰੋਧ ਦੀ ਕਹਾਣੀ ਕਹਿੰਦੇ ਤਕਰੀਬਨ ਮੀਡੀਆ ਨੇ ਦਬਾ ਹੀ ਲਈ, ਪਤਾ ਹੀ ਨਹੀਂ ਲੱਗਣ ਦਿੱਤਾ ਵੀ ਕਿਹੜਾ ਮੰਤਰੀ ਕੌਣ ਕਿੱਥੇ ਕੀ ਕਰ ਗਿਆ। ਨਹੀਂ। ਦੇਖੋ ਟਿੰਡੀਵਾਲ ਜਿਹੜਾ ਹੈ ਨਾ, ਟਿੰਡੀਵਾਲ ਦੇ ਵਿੱਚ ਇੱਕ ਵਿਧਾਇਕ ਵੀ ਗਏ ਸਨ ਨਾਲ, ਉਹੀ ਤੇ ਖਬਰ ਜੀ ਦਬ ਗਈ ਨਾ। ਜੀ ਜੀ ਮਾਮਲਾ ਜਿਹੜਾ ਉਹ ਸਿਹਤ ਮੰਤਰੀ ਦਾ ਜ਼ਰੂਰ ਥੋੜਾ ਜਿਹਾ ਫੈਲਿਆ ਕਿ ਵਿਰੋਧ ਹੋਇਆ, ਇੱਕ ਦੋ ਵਿਜ਼ੂਅਲ ਜਿਹੜੇ ਆ ਉਹ ਚਲਾ ਦਿੱਤੇ, ਫਾਰਮੈਲਿਟੀ ਕਰ ਦਿੱਤੀ, ਪਰ ਅਸਲ ਕਹਾਣੀ ਨੂੰ ਜਿਹੜਾ ਹੈ ਨਾ ਉਹ ਦਬ ਲਿਆ ਗਿਆ। ਇਹੀ ਤੇ ਮੀਡੀਆ ਦੀ ਅੱਜ ਕੱਲ ਕਾਰਸਤਾਨੀ ਹੈ ਨਾ, ਪੰਜਾਬੀ ਮੀਡੀਆ ਹੋਵੇ ਚਾਹੇ ਕੌਮੀ ਮੀਡੀਆ ਹੋਵੇ। ਅੱਜ ਕੱਲ ਦੇ ਮੀਡੀਆ ਦੇ ਵਿੱਚ ਤੁਹਾਨੂੰ ਪਤਾ ਹੀ, ਉਹ ਐਂਕਰਨੀਆਂ ਜਿਹੜੇ ਇਹਨਾਂ ਦੇ ਉਹ ਤੇ ਮਤਲਬ ਕਿ ਮੂੰਹ ਹੀ ਇਦਾਂ ਦਾ ਬਣਾ ਕੇ ਝੂਠ ਮਾਰਦੇ ਆ ਕਿ ਸ਼ਾਇਦ ਆਪ ਵੀ ਅੰਦਰੋਂ ਹੱਸਦੇ ਹੋਣ ਕਿ ਅਸੀਂ ਝੂਠ ਕਿੰਨੀ ਸ਼ਾਨਦਾਰ ਸ਼ਾਲੀਨਤਾ ਦੇ ਨਾਲ ਮਾਰ ਰਹੇ ਹਾਂ। ਖੈਰ ਇਹ ਜਦੋਂ ਟਿੰਡੀਵਾਲ ਦੇ ਵਿੱਚ ਗਏ ਨੇ ਤਾਂ ਉੱਥੇ ਕੁਝ ਸਵਾਲਾਤ ਜਿਹੜੇ ਆ ਉਹ ਲੋਕਾਂ ਨੇ ਕਰਨੇ ਚਾਹੇ, ਤੇ ਇਹਨਾਂ ਦੇ ਜਿਹੜੇ ਸਮਰਥਕ ਸਨ ਜਾਂ ਇਹਨਾਂ ਦੇ ਜਿਹੜੇ ਸਿਕਿਉਰਿਟੀ ਵਾਲੇ ਸਨ ਦੱਸਦੇ ਆ ਕਿ ਉਹਨਾਂ ਨੇ ਫੋਨ ਵਗੈਰਾ ਉੱਥੇ ਖੋਹਣ ਦਾ ਯਤਨ ਸ਼ੁਰੂ ਕਰ ਦਿੱਤਾ। ਠੀਕ ਹੈ ਜੀ। ਉੱਥੋਂ ਇਹ ਕਹਾਣੀ ਜਿਹੜੀ ਆ ਉਹ ਵਿਗੜੀ ਆ। ਮਤਲਬ ਕਿ ਨੌਜਵਾਨ ਜਿਹੜਾ ਗੁਰਪ੍ਰੀਤ ਸਿੰਘ ਉਹ ਦੱਸ ਰਿਹਾ ਸੀਗਾ ਕਿ ਪੁਲਿਸ ਕਰਮੀਆਂ ਤੇ ਮੰਤਰੀ ਦੇ ਜਿਹੜੇ ਸੁਰੱਖਿਆ ਬਲ ਸੀਗੇ ਉਹਨਾਂ ਨੇ ਇਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ। ਉਸ ਤੋਂ ਬਾਅਦ ਮਤਲਬ ਕਿ ਪੁਲਿਸ ਇੰਨਾ ਜ਼ਿਆਦਾ ਹਰਕ ਗਈ ਵਿਰੋਧ ਦੇ ਚਲਦਿਆਂ ਕਿ ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਫਿਰ ਲੋਕਾਂ ਨੇ, ਤੁਹਾਨੂੰ ਪਤਾ ਹੀ ਆ, ਤੁਸੀਂ ਉਹ ਵੀਡੀਓ ਥੋੜੀ ਜਿਹੀ ਦੇਖੀ ਹੋਣੀ ਆ ਕਿ ਉਹ ਗੱਡਾ ਜਿਹਾ ਉਡਾ ਕੇ ਰੋਕਣ ਦਾ ਯਤਨ ਕੀਤਾ, ਪਰ ਪੁਲਿਸ ਨੇ ਜ਼ਬਰਦਸਤ ਢੰਗ ਦੇ ਨਾਲ ਆਪਦਾ ਬਲ ਪ੍ਰਯੋਗ ਕੀਤਾ। ਹੁਣ ਜਿਹੜੇ ਪਿੰਡ ਵਾਲੇ ਹੋ ਉਹਨਾਂ ਨੇ ਕਿਹਾ ਕਿ ਸਕੂਲ ਦੇ ਅੰਦਰ ਕੁਝ ਲੋਕਾਂ ਨੇ ਸਵਾਲ ਕੀਤੇ ਤੇ ਵੀਡੀਓ ਬਣਾਈ। ਸੁਰੱਖਿਆ ਜੀ ਵਾਲਾ ਨੇ ਵੀਡੀਓ ਬਣਾਉਣ ਵਾਲਿਆਂ ਦੇ ਮੋਬਾਈਲ ਖੋਏ। ਇਸੇ ਗੱਲ ਨੂੰ ਲੈ ਕੇ ਮਾਹੌਲ ਖਰਾਬ ਹੋ ਗਿਆ। ਉਧਰ ਜਿਹੜੇ ਵਿਧਾਇਕ ਭੁੱਲਰ ਨੇ ਉਹਨਾਂ ਨੇ ਕਿਹਾ ਕਿ ਸਭ ਕੁਝ ਠੀਕ ਚੱਲ ਰਿਹਾ ਸੀ, ਖੇਤ ਦੇ ਵਿੱਚ ਕੁਝ ਸ਼ਰਾਰਤੀ ਤੱਤ ਰਾਹ ਦੇ ਵਿੱਚ ਗੱਡਾ ਤੇ ਕੁਝ ਹੋਰ ਚੀਜ਼ਾਂ ਰੱਖ ਕੇ ਰਾਹ ਰੋਕ ਕੇ ਬਹਿ ਗਏ। ਇਹ ਸਭ ਕੁਝ ਕਿਸੇ ਵਿਰੋਧੀ ਪਾਰਟੀ ਦੀ ਯੋਜਨਾਬੱਧ ਚਾਲ ਆ ਜੋ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਇੱਧਰ ਸਿਹਤ ਮੰਤਰੀ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ। ਭੁੱਲਰ ਨੇ ਕਿਹਾ ਕਿ ਟਿੰਡੀਵਾਲਾ ਦੇ ਸਰਪੰਚ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਰਸਤਾ ਰੋਕਿਆ ਉਹਨਾਂ ਦਾ ਹੜ੍ਹ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨਾਂ ਦੀ ਜ਼ਮੀਨ ਵੀ ਦਰਿਆ ਦੇ ਵਿੱਚ ਜਿਹੜੀ ਆ ਉਹ ਨਹੀਂ ਘਿਰੀ ਤੇ ਨਾ ਹੀ ਕਿਸੇ ਦਾ ਨੁਕਸਾਨ ਹੋਇਆ। ਇਹ ਕੌਣ ਸਰ? ਕਹਿੰਦੇ ਮੈਂ ਵੀ ਜਾਣਦਾ ਨਹੀਂ। ਦੇਖੋ ਬੜੀ ਸ਼ਾਨਦਾਰ ਇਹ ਚਲਾਕੀ ਹੁੰਦੀ ਆ ਕਿ ਜੀ ਸਾਡਾ ਮਾਹੌਲ ਖਰਾਬ ਕਰ ਰਹੇ ਸੀ। ਇਹ ਨਾ ਇਹਨਾਂ ਦੀ ਟੈਕਟਿਕ ਹੈ। ਭਗਵੰਤ ਮਾਨ ਵੀ ਜਿੱਦਣ 1 to 1 ਮੰਨ ਲਓ ਤੁਹਾਡੇ ਨਾਲ ਹੋ ਜਾਵੇ, ਅਖੀਰ ਤੇ ਜੀ ਉਹਨੇ ਇਹੀ ਕਹਿਣਾ ਹੈ ਕਿ ਤੁਸੀਂ ਫਲਾਣੀ ਪਾਰਟੀ ਦੇ ਪੱਤਰਕਾਰ ਹੋ ਜੇ ਤੁਸੀਂ ਨਾਨ ਸਕ੍ਰਿਪਟਡ ਇੰਟਰਵਿਊ ਕਰੋ। ਜੀ ਇਹ ਮੇਰੀ ਗਰੰਟੀ ਹੈ ਸਰ, ਸਾਡੇ ਵੀ ਤੱਤ ਕੱਢੇ ਨੇ। ਇਹ ਇਹਨਾਂ ਦੀ ਟੈਕਟਿਕ ਹੁੰਦੀ ਆ
ਇਹ ਸ਼ਰਾਰਤੀ ਤੱਤ ਆ ਗਏ। ਅੱਛਾ, ਤੇ ਜਦੋਂ ਤੁਹਾਡੇ ਬੰਦੇ ਜਾ ਕੇ ਮਾਹੌਲ ਖਰਾਬ ਕਰਦੇ ਹੁੰਦੇ ਸਨ, ਉੱਥੇ ਉਹਨੂੰ ਘੇਰ ਲਿਆ, ਉੱਥੇ ਉਹਨੂੰ ਘੇਰ ਲਿਆ, ਸਵਾਲ ਪੁੱਛਣੇ ਜੇ ਅਸੀਂ ਸਵਾਲ ਪੁੱਛਣੇ ਆ। ਤੇ ਹੁਣ ਚਲੋ ਕਿਸੇ ਪਾਰਟੀ ਦੇ ਵੀ ਹੁਣ ਕੀ ਉਹਨਾਂ ਨੂੰ ਸਵਾਲ ਪੁੱਛਣ ਦਾ ਹੱਕ ਨਹੀਂ ਹੁੰਦਾ? ਮੈਨੂੰ ਦੱਸੋ ਗੁਰਪ੍ਰੀਤ ਜੀ, ਜੀ ਜੀ। ਦੂਜੀਆਂ ਪਾਰਟੀਆਂ ਦੇ ਜਿਹੜੇ ਬੰਦੇ ਆ, ਕਾਰਕੁਨ ਆ, ਕੀ ਉਹ ਏਲੀਅਨ ਆ ਜਾਂ ਉਹ ਛਲੇਡੇ ਆ? ਉਹ ਵੀ ਤੇ ਬੰਦੇ ਹੀ ਨੇ, ਉਹ ਵੀ ਨਾਗਰਿਕ ਨੇ। ਬਤੌਰ ਨਾਗਰਿਕ ਕਿਸੇ ਵੀ ਨੁਮਾਇੰਦੇ ਨੂੰ ਇਹਨਾਂ ਕੋ ਤੇ ਹੱਕ ਹੁੰਦਾ। ਜੇ ਕੋਈ ਪੱਤਰਕਾਰ ਪੁੱਛੇ ਤਾਂ ਉਹ ਕਾਮਰੇਡ ਹੈ, ਖਾਲਿਸਤਾਨੀ ਹੈ, ਫਲਾਣ ਟਮਕਾ, ਉਹ ਬਾਦਲਾਂ ਦਾ, ਉਹ ਕਾਂਗਰਸ ਦਾ। ਇਹਨਾਂ ਦੇ ਬੰਦੇ 36 ਸਰਟੀਫਿਕੇਟ ਤੇ ਮੈਨੂੰ ਦੇਈ ਬੈਠੇ ਆ। ਜੀ ਕਦੇ ਮੈਂ ਬਾਦਲਾਂ ਦਾ, ਕਦੇ ਮੈਂ ਕਾਂਗਰਸੀਆਂ ਦਾ, ਕਦੇ ਮੈਂ ਕਾਮਰੇਡਾਂ ਦਾ, ਕਦੇ ਮੈਂ ਖਾਲਿਸਤਾਨੀਆਂ ਦਾ। ਜੀ ਤੇ ਕਿੱਥੇ ਕਿੱਥੇ ਆ ਕੇ ਤੇ 70 ਸ਼ੇਅਰ ਮਾਰਦੇ ਹੁੰਦੇ ਸੀ ਘੰਟੇ ਦੇ ਵਿੱਚ ਸਾਡੀ ਉਹ ਮਤਲਬ ਕਿ ਪੋਸਟ ਨੂੰ। ਉਦੋਂ ਕਹਿੰਦੇ ਸੀ ਨਾ ਬੱਲੇ ਬੱਲੇ ਬੱਲੇ, ਪੱਤਰਕਾਰਤਾ ਜਿਉਂਦੀ ਇਹਨਾਂ ਦੇ ਸਿਰ ਤੇ ਆ, ਇਹਨਾਂ ਦੀਆਂ ਬਲਾਵਾਂ ਅਸੀਂ ਵਾਰ ਕੇ ਮਿਰਚਾਂ ਆਪਦੇ ਤੇ ਲੈ ਲਈਏ। ਤਾਂ ਗੱਲ ਇਹ ਆ ਕਿ ਇਹਨਾਂ ਦਾ ਕੰਮ ਆ ਯੋਜਨਾਬੱਧ ਤਰੀਕੇ ਨਾਲ ਇਹ ਗਲੋਂ ਲਾਉਂਦੇ ਆ। ਹੱਦ ਹੋ ਗਈ ਆ ਕਿ ਜੀ ਇਹ ਸ਼ਰਾਰਤੀ ਤੱਤ ਸੀ। ਭੁੱਲਰ ਸਾਹਿਬ ਪੜ੍ਹੇ ਲਿਖੇ ਬੰਦੇ ਆ, ਮੈਨੂੰ ਨਹੀਂ ਲੱਗਦਾ ਕਿ ਰਾਜਨੀਤੀ ਦੇ ਫਿੱਟ ਹੋ ਬੈਠੇ ਨੇ ਜਾਂ ਰਾਜਨੀਤੀ ਉਹਨਾਂ ਦੇ ਫਿੱਟ ਬੈਠੀ ਆ। ਸੋ ਗੱਲ ਇਹ ਆ ਕਿ ਸਵਾਲ ਕੋਈ ਵੀ ਪੁੱਛ ਸਕਦਾ। ਹਾਂ, ਸ਼ਰਾਰਤ ਨਹੀਂ ਕਰਨੀ ਚਾਹੀਦੀ। ਪ੍ਰੋਟੋਕਾਲ ਜੋ ਵੀ ਮੰਤਰੀ ਦਾ, ਐਮਐਲਏ ਦਾ, ਉਹਦੇ ਮੁਤਾਬਕ ਤੁਸੀਂ ਉਹਨਾਂ ਦੀ ਸਿਕਿਉਰਿਟੀ ਜਿਹੜੀ ਆ ਉਹ ਤਾਕ ਤੇ ਨਹੀਂ ਰੱਖ ਸਕਦੇ, ਪਰੰਤੂ ਸਵਾਲ ਪੁੱਛਣ ਦਾ ਹੱਕ ਤੇ ਬਰਕਰਾਰ ਰਹੇਗਾ, ਚਾਹੇ ਕੋਈ ਕਾਮਰੇਡ ਆ, ਚਾਹੇ ਕੋਈ ਪੰਥਕ ਵਿਚਾਰਧਾਰਾ ਦਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ। ਜੀ ਮੈਡਲ ਵੰਡਣ ਨੂੰ ਤਾਂ ਇਹ ਕਾਲੇ ਰਹਿੰਦੇ ਨੇ ਭਾਈ, ਮੈਡਲ ਬੜੇ ਵੰਡੇ ਜਾਂਦੇ ਨੇ। ਤੇ ਅੱਗੇ ਚੱਲਦੇ ਆ, ਉਧਰ ਭਾਸ਼ਾ ਵਿਭਾਗ ਦੀਆਂ ਭਰਤੀਆਂ ਦਾ ਰੌਲਾ ਪੈ ਗਿਆ। ਇਹਨਾਂ ਦਾ ਵੀ ਰਹਿਤਾ ਖਿਲਰ ਗਿਆ। ਅੱਛਾ, ਗੱਲ ਇਹ ਆ ਕਿ ਜਸਵੰਤ ਜਫਰ ਜੇ ਆਪਾਂ ਵੇਖੀਏ ਤੇ ਭਾਸ਼ਾ ਵਿਭਾਗ ਦੇ, ਅੱਛਾ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਵੀ ਭਾਸ਼ਾ ਵਿਭਾਗ ਸ਼ਬਦ ਤਾਂ ਮਤਲਬ ਭਾਸ਼ਾ ਵੀ ਜਿਹੜਾ ਹੈ ਉਹ ਸ਼ਬਦ ਜਿਹੜਾ ਹੈ ਉਹ ਠੀਕ ਹੈ ਵੀ ਆਪਣੇ ਕੋਲ ਜੇ ਨਹੀਂ ਹੈਗਾ ਤੇ ਵਰਤ ਲਓ, ਪਰ ਵਿਭਾਗ ਦਾ ਆਪਣੇ ਕੋਲ ਮਹਿਕਮਾ ਸ਼ਬਦ ਹੈਗਾ। ਅੱਜ ਤੱਕ ਮੈਨੂੰ ਸਮਝ ਨਹੀਂ ਆਈ। ਏਡੇ ਏਡੇ ਵਿਦਵਾਨ ਬੈਠੇ ਆ, ਕਿਸੇ ਦਾ ਧਿਆਨ ਨਹੀਂ ਜਾਂਦਾ ਕਿ ਵਿਭਾਗ ਹੱਦ ਆ। ਕੁਝ ਸ਼ਬਦ ਤੇ ਆਪਾਂ ਨੂੰ ਮਜਬੂਰਨ ਬਈ ਮਿਕਸ ਕਰਨੇ ਪੈਂਦੇ ਆ ਨਾ ਬੋਲੀਆਂ 'ਚ, ਤੇ ਇਹ ਸਮਝੋ ਬਾਹਰ ਹੈ। ਚਲੋ ਅੱਛਾ, ਜਫਰ ਸਾਹਿਬ ਦੀ ਮੈਂ ਬਹੁਤ ਪ੍ਰੇਜ਼ ਕੀਤੀ ਸੀ ਇੱਕ ਦੋ ਮਾਮਲਿਆਂ ਦੇ ਵਿੱਚ, ਇਹਨਾਂ ਨੇ ਸਾਥ ਵੀ ਦਿੱਤਾ ਸਾਡਾ ਕੋਚਾਂ ਦੀ ਭਰਤੀ 'ਚ, ਤੇ ਇਸ ਤੋਂ ਇਲਾਵਾ ਸ਼ਾਇਦ ਬਿਜਲੀ ਮਹਿਕਮੇ ਦੀ ਭਰਤੀ ਸੀ ਕਿ ਕਿਸੇ ਹੋਰ ਦੀ, ਉਦੋਂ ਵੀ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਸੀ। ਪਰ ਆਹ ਰਹਿਤਾ ਕਾਫੀ ਫੈਲ ਗਿਆ ਜੀ, ਕਿਉਂਕਿ ਸਾਲ 2023 ਦੇ ਵਿੱਚ 42 ਅਸਾਮੀਆਂ ਲਈ ਜਿਹੜਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀਗਾ, ਇੱਕ ਉਮੀਦਵਾਰ ਵੱਲੋਂ ਹਾਈ ਕੋਰਟ 'ਚ ਅਪੀਲ ਕੀਤੀ ਗਈ ਸੀ ਤਾਂ ਅਧੀਨ ਸੇਵਾਵਾਂ ਚੋਣ ਬੋਰਡ ਦੀ ਚੇਤਾਵਨੀ ਦੇ ਬਾਵਜੂਦ ਭਾਸ਼ਾਵਾਂ ਦੀ ਥਾਂ ਤਕਨੀਕੀ ਮਾਹਰਾਂ ਨੂੰ ਚੁਣ ਲਿਆ ਗਿਆ। ਸਮਝ ਗਏ ਤੁਸੀਂ ਕਿ ਇੱਕ ਉਮੀਦਵਾਰ ਨੇ ਚੈਲੰਜ ਕੀਤਾ ਸੀਗਾ, ਠੀਕ ਹੈ ਜੀ। ਅਧੀਨ ਸੇਵਾਵਾਂ ਚੋਣ ਬੋਰਡ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਭਾਈ ਏਦਾਂ ਸ਼ਰਤਾਂ 'ਚ ਬਦਲਾਅ ਨਹੀਂ ਕੀਤਾ ਜਾ ਸਕਦਾ। ਤਾਂ ਭਾਸ਼ਾਵਾਂ ਦੀ ਥਾਂ ਤੇ ਕੀ ਕੀਤਾ, ਭਾਸ਼ਾ ਮਾਹਰਾਂ ਦੀ ਥਾਂ ਤੇ ਤਕਨੀਕੀ ਮਾਹਰਾਂ ਨੂੰ ਚੁਣ ਲਿਆ। ਠੀਕ ਹੈ ਨਾ ਜੀ। ਸੋ ਹੁਣ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਕਹਿ ਰਹੇ ਨੇ ਕਿ ਖੋਜ ਸਹਾਇਕ ਦੀਆਂ 44 ਵਿੱਚੋਂ 42 ਅਸਾਮੀਆਂ ਖਾਲੀ ਸਨ। ਤਕਨੀਕੀ ਖੇਤਰ 'ਚੋਂ ਚੁਣੇ ਉਮੀਦਵਾਰ ਅਜੋਕੇ ਸਮੇਂ ਵਿੱਚ ਕਾਫੀ ਮਦਦ ਕਰ ਸਕਦੇ ਹਨ। ਅਧੀਨ ਸੇਵਾਵਾਂ ਚੋਣ ਬੋਰਡ ਦੀ ਚੇਤਾਵਨੀ ਬਾਰੇ ਉਹ ਕਹਿੰਦੇ ਆ ਕਿ ਇਹ ਉਹਨਾਂ ਦੇ ਡਾਇਰੈਕਟਰ ਬਣਨ ਤੋਂ ਪਹਿਲਾਂ ਦੀ ਗੱਲ ਹੈ, ਇਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ। ਚਲੋ ਖਿਲਰ ਗਿਆ ਰਹਿਤਾ। ਜਦੋਂ ਅਧੀਨ ਸੇਵਾਵਾਂ ਚੋਣ ਬੋਰਡ ਨੇ ਚੇਤਾਵਨੀ ਦੇ ਦਿੱਤੀ ਸੀ ਕਿ ਭਰਤੀ ਬਈ ਉਹਦੇ ਨਿਯਮ ਨਹੀਂ ਬਦਲੇ ਜਾ ਸਕਦੇ, ਤਾਂ ਜਫਰ ਸਾਹਿਬ ਹੁਣ ਉਸ ਗੱਲ ਤੋਂ ਟਾਲਾ ਵੱਟ ਰਹੇ ਕਿਉਂਕਿ ਰਹਿਤਾ ਖਿਲਰ ਗਿਆ। ਦੋਸ਼ ਇਹ ਲੱਗਦਾ ਹੈ ਕਿ ਕੁਝ ਚਹੇਤਿਆਂ ਨੂੰ ਵਿੱਚ ਪਾ ਲਿਆ ਗਿਆ। ਉਹ ਮੇਰੇ ਖਿਆਲ ਦੇ ਨਾਲ ਇਹ ਭਰਤੀ ਤੇ ਦੇਖੋ, ਇਹ ਕਹਿੰਦੇ ਨਾ ਅਸੀਂ ਇੰਨੇ ਹਜ਼ਾਰ ਨੂੰ ਨੌਕਰੀ ਦਿੱਤੀ, ਇੰਨੇ ਹਜ਼ਾਰ ਨੂੰ, ਇਹਦੇ ਤੇ ਵਾਈਟ ਪੇਪਰ ਲੈ ਆਉਣ, ਸਾਰੀ ਪੋਲ ਖੁੱਲ ਜੂ ਕਿ ਕਿੰਨੀਆਂ ਭਰਤੀਆਂ ਸਨ ਜਿਹੜੀਆਂ ਕਾਂਗਰਸ ਵੇਲੇ ਸ਼ੁਰੂ ਹੋਈਆਂ ਤੇ ਕਿੰਨੀਆਂ ਤੁਹਾਡੇ ਵੇਲੇ ਸ਼ੁਰੂ ਹੋਈਆਂ ਤੇ ਨੇਪਰੇ ਚੜੀਆਂ। ਪਰ ਜੇ ਤੁਸੀਂ ਵਾਈਟ ਪੇਪਰ ਲੈ ਕੇ ਆਓਗੇ, ਕਿੰਨੀਆਂ ਭਰਤੀਆਂ ਜਿਨ੍ਹਾਂ ਦਾ ਰੇੜਕਾ ਪਿਆ। ਤੁਹਾਨੂੰ ਯਾਦ ਹੋਣਾ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਭਰਤੀਆਂ ਇਸ ਤਰੀਕਾਕਾਰੀ ਨਾਲ ਕਰਨੀਆਂ ਕਿ ਕਿਸੇ ਭਰਤੀ ਦਾ ਰੌਲਾ ਨਾ ਪਵੇ। ਪਰ ਤੁਸੀਂ ਮੈਨੂੰ ਦੱਸ ਦਿਓ ਕੋਈ ਭਰਤੀ ਹੈਗੀ ਆ ਜਿਹੜੀ ਸੁੱਖੀ ਸਾਂਦੀ ਨੇਪਰੇ ਚੜ੍ਹਦੀ ਹੋਵੇ? ਤੇ ਇੱਥੇ ਤੇ ਭਾਸ਼ਾ ਵਿਭਾਗ ਵਾਲੇ ਫੱਟੇ ਚੱਕੀ ਜਾਂਦੇ। ਜਸਵੰਤ ਜਫਰ ਹੋਰੀ ਅੱਗੇ ਇਹਨਾਂ ਨੇ ਕਮਾਲ ਤੁਹਾਨੂੰ ਪਤਾ ਹੈ ਨਾ ਕੀਤਾ ਸੀਗਾ, ਜਿਹਦੇ ਵਿੱਚ ਬੈਂਸ ਸਾਹਿਬ ਨੂੰ ਧਾਰਮਿਕ ਸਜ਼ਾ ਭੁਗਤਣੀ ਪਈ ਸੀ।
ਵੀਰ ਸਿੰਘ ਜੀ ਉੱਥੇ ਕੀ ਕਰ ਗਿਆ ਸੀਗਾ। ਜੀ ਜੀ ਤੋ ਖੈਰ ਇਹਨਾਂ ਦੀ ਵੀ ਪੇਸ਼ੀ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ, ਤਾਂ ਮੈਨੂੰ ਲੱਗਦਾ ਹੈ ਕਿ ਭਾਈ ਇਹ ਸਭ ਕੁਝ, ਵੈਸੇ ਇਹ ਵੀ ਇੱਕ ਸਵਾਲ ਬਣੇਗਾ, ਪ੍ਰਸ਼ਨ ਬਣੇਗਾ ਕਿ ਬੈਂਸ ਨੂੰ ਤੇ ਬੜੀ ਠੋਕ ਕੇ ਧਾਰਮਿਕ ਸਜ਼ਾ ਦਿੱਤੀ ਗਈ, ਗਲੀਆਂ ਤੱਕ ਸਾਫ਼ ਕਰਾ ਦਿੱਤੀਆਂ ਗਈਆਂ, ਜਸਵੰਤ ਸਿੰਘ ਜ਼ਫਰ ਦੀ ਸਜ਼ਾ ਦਾ ਕੀ ਬਣਿਆ ਇਹ ਅੱਜ ਤੱਕ ਮੈਨੂੰ ਤੇ ਪਤਾ ਨਹੀਂ ਲੱਗਾ, ਤੁਹਾਨੂੰ ਪਤਾ ਵੀ ਤੇ ਜ਼ਰੂਰ ਦੱਸਿਓ। ਜੀ ਜੀ ਜੀ। ਸੋ ਇਸ ਤੋਂ ਅਗਲੀ ਜੇਕਰ ਗੱਲ ਕਰੀਏ ਤਾਂ ਇੱਕ ਮਾਮਲਾ ਬੜਾ ਹਾਈਲਾਈਟ ਹੋਇਆ। ਮੈਂ ਤਾਂ ਇੱਕ ਅਖਬਾਰ ਦੇ ਪਹਿਲੇ ਪੰਨੇ ਤੇ ਦੇਖ ਰਿਹਾ ਸੀ, ਉਹ ਕਹਿੰਦੇ ਵੀ ਇਹ ਤਾਂ ਫੌਜੀ ਛਾਉਣੀ ਨੂੰ ਉਡਾਉਣ ਦੀ ਤਿਆਰੀ ਦੇ ਵਿੱਚ ਸੀ ਨੌਜਵਾਨ। ਹਾਲਾਂਕਿ ਉਸ ਰਾਤ ਹੀ ਆਪਾਂ ਅੱਗੇ ਖਬਰ ਤੇ ਚਾਨਣਾ ਪਾਇਆ ਸੀ, ਤੁਸੀਂ ਸਾਂਝੀ ਕੀਤੀ ਸੀ ਕਿ NIA ਨੂੰ ਜਾਂਚ ਦੇ ਦਿੱਤੀ ਗਈ ਹੈ। ਇਹ ਜੀਦਾ ਪਿੰਡ ਹੁਣ ਫੌਜ ਦੀਆਂ ਟੀਮਾਂ ਪਹੁੰਚੀਆਂ ਨੇ। ਵੇਖੋ ਦੇਖੋ, ਗੱਲ ਜਿਹੜੀ ਆ ਨਾ ਉਹ ਇਹੋ ਆ ਕਿ ਹੁਣ ਤੇ ਦੰਤ ਕਥਾਵਾਂ ਬਥੇਰੀਆਂ ਨੇ ਤੇ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ, ਹਾਥੇ ਦਾ ਉੱਡ ਗਿਆ, ਘਰ ਦਾ ਨੁਕਸਾਨ, ਪਿਓ ਮਰਨਾਊ ਪਿਆ, ਸਾਰਾ ਕੁਛ ਇਹਨੇ ਬਰਬਾਦ ਕਰ ਲਿਆ। ਤੇ ਇਦਾਂ ਦਾ ਐਂਗਲ ਤੇ ਹੈ। ਮੈਂ ਉੱਥੋਂ ਦੇ ਲੋਕਲ ਪੱਤਰਕਾਰਾਂ ਨਾਲ ਵੀ ਗੱਲ ਕੀਤੀ, ਕਿਉਂਕਿ ਮੇਰਾ ਹੀ ਏਰੀਆ ਜੀ, ਗੁਰਪ੍ਰੀਤ ਜੀ ਮੇਰੇ ਨਾਲ ਦੇ ਉੱਥੇ ਵੱਡੇ ਅਦਾਰਿਆਂ ਲਈ ਕੰਮ ਕਰਦੇ ਅੱਜ ਕੱਲ, ਜਿਹੜੇ ਸਾਡੇ ਨਾਲ ਕਦੇ ਕੰਮ ਕਰਿਆ ਕਰਦੇ ਸੀਗੇ, ਉਹ ਕਹਿੰਦੇ ਆ ਕਿ ਬਿਲਕੁਲ ਇਹ ਇਸਲਾਮਕ ਕੱਟੜਪੰਥੀਆਂ ਤੋਂ ਪ੍ਰਭਾਵਿਤ ਸੀ। ਇੱਕ IDVC ਇਹ ਚਲਾਉਂਦਾ ਹਰ ਟਾਈਮ, ਮਤਲਬ ਕਿ ਜਿਹੜਾ ਇਹ ਮੋਬਾਈਲ ਯੂਜ਼ ਕਰਦਾ ਸੀ ਉਹਦੇ ਚੋਂ ਜ਼ਿਆਦਾਤਰ ਕੰਟੈਂਟ ਇਹਦਾ ਇਸੇ ਤਰ੍ਹਾਂ ਦਾ ਹੀ ਹੁੰਦਾ ਸੀ। ਤੇ ਮਤਲਬ ਇਹ ਹੈ ਇਸ ਤਰ੍ਹਾਂ ਪ੍ਰਭਾਵਿਤ ਤੇ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਇਹ ਕੀ ਕਰਨਾ ਚਾਹੁੰਦਾ ਸੀ ਇਹਦਾ ਪਤਾ ਨਹੀਂ, ਪਰ ਮਿਲਟਰੀ ਮੇਰੇ ਖਿਆਲ ਦੇ ਨਾਲ ਇਸ ਕਰਕੇ ਆਈ ਆ। ਮੈਂ ਤੁਹਾਨੂੰ ਅੱਗੇ ਦੱਸਿਆ ਕਿ ਜਿਵੇਂ ਨੀਲਾ ਥੋਥਾ ਤੇ ਕੁਝ ਇਸ ਤਰ੍ਹਾਂ ਦੇ ਰਸਾਇਣ ਨੇ ਮੰਗਾਏ ਆ। ਮੇਰੇ ਇੱਕ ਪੱਤਰਕਾਰ ਸਾਥੀ ਨੇ ਮੈਨੂੰ ਦੱਸਿਆ ਵੀ ਸੀ, ਨਾਂ ਵੀ ਦੱਸਿਆ ਸੀ ਕਿ ਇਹ ਮਿਲਟਰੀ ਪਹਿਲਾਂ ਨਾ ਗੁਰਪ੍ਰੀਤ ਜੀ ਇਸਤੇਮਾਲ ਕਰਦੀ ਸੀ ਕੈਮੀਕਲ ਜੀ ਵਿਸਫੋਟ ਵਾਸਤੇ, ਕੁਝ ਚੀਜ਼ਾਂ ਨੂੰ ਬ੍ਰੇਕ ਕਰਨ ਵਾਸਤੇ, ਤੋੜਨ ਵਾਸਤੇ। ਬਾਅਦ ਚ ਮਿਲਟਰੀ ਨੇ ਇਹਨੂੰ ਬੰਦ ਕਰ ਦਿੱਤਾ। ਇਹ ਕੀ ਆ ਕਿ ਲਿਕੁਇਡ ਫਾਰਮ ਦੇ ਵਿੱਚ ਤੇ ਠੀਕ ਆ, ਬਟ ਜਦੋਂ ਇਹ ਹਾਰਡ ਚ ਆ ਜਾਂਦਾ ਹੈ ਨਾ, ਤਾਂ ਇਹ ਮਾੜਾ ਜਿਹਾ ਦਬਾਅ ਪਿਆ, ਮਾੜੀ ਜੀ ਰਗੜ ਤੇ ਇਹ ਫਟ ਜਾਂਦਾ ਹੈ। ਇਸ ਕਰਕੇ ਮੇਰੇ ਖਿਆਲ ਦੇ ਨਾਲ ਮਿਲਟਰੀ ਦੀਆਂ ਤਜਰਬੇਕਾਰ ਟੀਮਾਂ ਨੂੰ ਬੁਲਾ ਲਿਆ ਗਿਆ ਕਿ ਭਾਈ ਜਿੱਥੇ ਕਿਤੇ ਵੀ ਕਿਤੇ ਕੋਈ ਹੈ ਤਾਂ ਉਹਦੀ ਸਾਫ਼ ਸਫਾਈ ਕਰਕੇ ਜੋ ਵੀ ਚੀਜ਼ਾਂ ਕਬਜ਼ੇ 'ਚ ਲੈਣੀਆਂ ਨੇ ਲੈ ਕੇ ਮੁਕੱਦਮਾ ਅੱਗੇ ਤੋਰਿਆ ਜਾਵੇ। ਸੋ ਇਹ ਤੇ ਗਿਆ, ਹੁਣ ਲੰਮੇ ਸਮੇਂ ਵਾਸਤੇ ਗਿਆ, ਹੱਥ ਆਪਦਾ ਉਡਵਾ ਬੈਠਾ, ਦਿਮਾਗ ਇਹਨੇ ਪਹਿਲਾਂ ਹੀ ਆਪਦਾ ਜਿਹੜਾ ਉਹ ਗਹਿਣੇ ਰੱਖ ਦਿੱਤਾ ਸੀਗਾ। ਸੋ ਇਸੇ ਕਰਕੇ ਮੈਂ ਕਹਿੰਦਾ ਹੁੰਦਾ ਬਾਈ ਬਚੋ, ਜਿੰਨਾ ਬਚ ਸਕਦੇ ਹੋ ਠੀਕ ਆ। ਜੋ ਇਸ ਦੇਸ਼ ਦੇ ਕਾਨੂੰਨ ਦੇ ਵਿੱਚ ਤੁਹਾਨੂੰ ਆਗਿਆ ਹੈ ਉਹਦੇ ਅਨੁਸਾਰ ਕੰਮ ਚਲਾਈ ਚੱਲੋ, ਪਰ ਜੇ ਜ਼ਿਆਦਾ ਅੱਗੇ ਵਧੋਗੇ ਇਹ ਬਹੁਤ ਮਤਲਬ ਕਿ ਮੁੜ ਕੇ ਤਾਂ ਇੰਨੀਆਂ ਕਹਾਣੀਆਂ ਫਿੱਟ ਕਰ ਦਿੰਦੇ ਆ ਕਿ ਬੰਦਾ ਉਲਝਦਾ ਫਿਰ ਘਰਾਂ ਦਾ ਵੀ ਤਾਣਾ ਬਾਣਾ ਜਿਹੜਾ ਨਾ ਖਰਾਬ ਕਰ ਬੈਂਦਾ ਹੈ। ਜੀ। ਉਧਰ ਰਾਹੁਲ ਗਾਂਧੀ ਨੇ ਕਹਿੰਦੇ ਇਲੈਕਸ਼ਨ ਕਮਿਸ਼ਨ ਤੇ ਇੱਕ ਹੋਰ ਤੰਜ਼ ਕੱਸਤਾ। ਹਾਂਜੀ ਦੇਖੋ, ਰਾਹੁਲ ਗਾਂਧੀ ਦਾ ਜਿਹੜਾ ਮਸਲਾ ਹੈ ਨਾ, ਉਹ ਤੇ ਤਨਜ਼ੋ ਤਨਜ਼ੀ ਤੇ ਇਹਨਾਂ ਨੇ ਹੁੰਦੇ ਹੀ ਰਹਿਣਾ। ਹੁਣ ਦੇਖੋ ਗੱਲ ਇਹ ਕਿ ਉਧਰੋਂ ਭਾਜਪਾ ਵਾਲੇ ਉਹਨਾਂ ਨੂੰ ਡਿਫੈਂਡ ਕਰਨ ਆ ਜਾਂਦੇ ਆ, ਰਾਹੁਲ ਗਾਂਧੀ ਨੂੰ ਟ੍ਰੋਲ ਕਰਦੇ ਆ, ਕਦੇ ਕੁਛ ਕਦੇ ਕੁਛ। ਤੇ ਰਾਹੁਲ ਗਾਂਧੀ ਵੀ ਕਿਤੇ ਨਾ ਕਿਤੇ ਚੋਹ ਬੁਲਾ ਦਿੰਦਾ ਹੈ ਕਿ ਵੇਖੋ ਜੀ ਜਿਹੜਾ ਨਿਗਰਾਨ ਆ ਯਾਨੀ ਚੌਕੀਦਾਰ ਹੈ ਜਿਹੜਾ, ਉਹ ਹੀ ਚੋਰਾਂ ਨਾਲ ਰਲਿਆ ਪਿਆ। 4 ਵਜੇ ਤੜਕੇ ਇੰਨੇ ਸਕਿੰਟਾਂ 'ਚ 2 ਵੋਟਾਂ ਕੱਟੀਆਂ ਜਾਂਦੀਆਂ ਨੇ ਜੀ, ਉਹ ਫਿਰ ਸੌ ਜਾਂਦੇ ਆ। ਕਹਿੰਦੇ ਇਲੈਕਸ਼ਨ ਦਾ ਚੌਕੀਦਾਰ ਜਾਗਦਾ ਰਿਹਾ, ਚੋਰੀ ਦੇਖਦਾ ਰਿਹਾ, ਨਾ ਲੈ ਬਿਨਾ ਕਹਿੰਦੇ 36 ਸਕਿੰਟ ਦੇ ਵਿੱਚ 2 ਵੋਟਰ ਮਿਟਾਓ ਤੇ ਫਿਰ ਸੌ ਜਾਓ। ਇਸ ਤਰ੍ਹਾਂ ਉਹਨਾਂ ਨੇ ਟਵੀਟ ਕੀਤਾ। ਬਹਰਹਾਲ ਦੇਖੋ ਜੋ ਮਰਜ਼ੀ ਆ, ਇਹ ਤੇ ਚੱਲਦਾ ਰਹੂ ਕੰਮ। ਇੱਕ ਚੀਜ਼ ਮੈਂ ਜਿਹੜੀ ਆਬਜ਼ਰਵ ਕੀਤੀ ਆ ਕਿ ਇਸ ਦੇਸ਼ ਦੇ ਵਿੱਚ ਸ਼ਾਇਦ 20-25 ਸਾਲ ਦਾ, ਕਿਉਂਕਿ ਮੈਂ ਪੋਲਿਟਿਕਸ ਨੂੰ 90 ਤੋਂ ਸਮਝਣਾ ਸ਼ੁਰੂ ਕੀਤਾ ਸੀ ਜਦੋਂ ਤੋਂ ਮੈਂ ਸੁਰਤ ਸੰਭਲਿਆ ਜੀ, ਲੰਮਾ ਸਮਾਂ ਹੋ ਗਿਆ, ਠੀਕ ਹੈ ਨਾ ਜੀ। ਤਾਂ ਮਤਲਬ ਕਿ ਮੈਂ ਜਿਹੜੀ ਚੀਜ਼ ਨੂੰ ਆਬਜ਼ਰਵ ਕਰਦਾ, ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਨੂੰ ਉਹ ਪਸੰਦ ਹੈ, ਨਾ ਪਸੰਦ ਹੈ, ਜਾਂ ਸਹਿਮਤ ਹੈ, ਕੋਈ ਅਸਹਿਮਤ ਹੈ। ਮੈਂ ਵੀ, ਕਿਉਂਕਿ ਦੇਖੋ ਮਨਮੋਹਨ ਸਿੰਘ ਸਰਕਾਰ ਰਹੀ ਤੇ ਵਾਗਡੋਰ ਸੀ ਵਿਰੋਧੀ ਧਿਰ ਦੀ ਅਡਵਾਨੀ ਬੇਹੱਦ ਕਮਜ਼ੋਰ ਨੇਤਾ ਸਾਬਤ ਹੋਏ ਵਿਰੋਧੀ ਧਿਰ ਦੇ ਜੀ। ਉਲਟਾ ਮਤਲਬ ਉਹ ਉਹਨਾਂ ਦੀ ਕਮਜ਼ੋਰੀ ਕਰਕੇ ਹੀ ਗੁਜਰਾਤ ਚੋਂ ਆ ਕੇ 2 ਬੇਲੀਆਂ ਨੇ ਸਾਰਾ ਦੇਸ਼ ਪਾਵਰ ਦੇ ਹਿਸਾਬ ਨਾਲ ਕਹੋਗੇ ਤਾਂ ਕਬਜ਼ੇ 'ਚ ਲੈ ਲਿਆ। 2 ਮਿੱਤਰਾਂ ਨੇ, ਵੈਸੇ ਯਾਰੀ ਦੀ ਮਿਸਾਲ ਲੈਣੀ ਹੋਵੇ ਨਾ, ਇਹਨਾਂ 2 ਬੰਦਿਆਂ ਦੀ ਮਿਸਾਲ ਲਿਓ। ਇਹ ਯਾਰੀ ਨਾ ਟੁੱਟੀ, ਦੇਖ ਲਓ, ਨਹੀਂ ਤਾਂ ਕਹਿੰਦੇ ਟੁੱਟ ਗਈ ਤੜਕ ਕਰਕੇ। ਇਹ ਯਾਰੀ ਫੈਵੀਕੋਲ ਕਾ ਪੱਕਾ ਜੋ, ਤੇ ਇਹਨਾਂ 2 ਬੰਦਿਆਂ ਨੇ ਗੁਜਰਾਤ ਚੋਂ ਆ ਕੇ ਉਸੇ ਅਡਵਾਨੀ ਨੂੰ ਭਜਦਾ। ਯਾਨੀ ਵਾਜਪਾਈ ਸਰਕਾਰ ਤੋਂ ਲੈ ਕੇ
ਵਾਜਪਾਈ ਸਰਕਾਰ ਸੀ ਜਦੋਂ, ਤਾਂ ਕਾਂਗਰਸ ਦੀ ਵੀ ਕੋਈ ਆਪੋਜੀਸ਼ਨ ਕੋਈ ਸਟਰੋਂਗ ਨਹੀਂ ਸੀ ਇਸ ਅਲਾਈਅੰਸ ਦੀ, ਪਰ ਇਹਨਾਂ ਵੇਲੇ ਕਾਂਗਰਸ ਵੇਲੇ ਕਮਜ਼ੋਰ ਸੀ। ਫਿਰ ਰਾਹੁਲ ਗਾਂਧੀ ਕਮਜ਼ੋਰ ਸਾਬਤ ਹੋਇਆ, ਪਰ ਹੁਣ ਜੇ ਅੱਜ ਦੀ ਤਰੀਕ 'ਚ ਦੇਖੀਏ, ਯਾਨੀ ਇਸ 20-25 ਸਾਲ ਦੇ ਸਮੇਂ ਦੇ ਦੌਰਾਨ ਜਿਨ੍ਹਾਂ ਨੇ ਵੀ ਰਾਜਨੀਤੀ ਨੂੰ ਨੇੜਿਓਂ ਦੇਖਿਆ ਹੋਏਗਾ, ਤਾਂ ਮੇਰੇ ਖਿਆਲ ਦੇ ਨਾਲ ਆਪੋਜੀਸ਼ਨ ਦਾ ਐਸਾ ਲੀਡਰ, ਡਜ਼ਨਟ ਮੈਟਰ ਕਿਸ ਪਾਰਟੀ ਦਾ, ਆਪੋਜੀਸ਼ਨ ਦਾ ਐਸਾ ਲੀਡਰ, ਸਟੇਟਾਂ ਦੀਆਂ ਆਪੋਜੀਸ਼ਨਸ ਨੂੰ ਵੀ ਦੇਖਣਾ ਚਾਹੀਦਾ ਕਿ ਕਿਵੇਂ ਦਾ ਹੋਣਾ ਚਾਹੀਦਾ। ਪੰਜਾਬ ਦੇ ਆਪੋਜੀਸ਼ਨਸ ਦੇ ਜਿਹੜੇ ਲੀਡਰ ਨੇ ਨਾ, ਇਹਨਾਂ ਨੂੰ ਸਿੱਖਣਾ ਚਾਹੀਦਾ ਰਾਹੁਲ ਗਾਂਧੀ ਤੋਂ ਕਿ ਕਿਵੇਂ ਲੜਿਆ ਜਾਂਦਾ ਜੀ, ਤਾਕਤਾਂ ਦੇ ਖਿਲਾਫ ਕਿੱਦਾਂ ਲੜਿਆ ਜਾਂਦਾ, ਔਰ ਫੈਕਚੁਅਲੀ ਕਿੱਦਾਂ ਘੇਰਾਬੰਦੀ ਕੀਤੀ ਜਾਂਦੀ ਸਰਕਾਰ। ਜੀ, ਪੰਜਾਬ ਦੇ ਬਾਕੀ ਲੀਡਰ ਸਿੱਖਦੇ ਜਾਂ ਸੁਣਦੇ ਇਸ ਗੱਲ ਨੂੰ ਪਤਾ ਨਹੀਂ, ਪਰ ਇਹਨਾਂ ਦੇ ਆਪਣੇ ਲੀਡਰ ਹੀ ਕਿੰਨਾ ਕੁ ਸੁਣਦੇ ਨੇ ਉਹ ਤਾਂ ਸਾਰੇ ਜਾਣਦੇ ਨੇ। ਇਹ ਤਾਂ ਆਪ ਉੱਥੇ ਰਾਹੁਲ ਗਾਂਧੀ ਕੇਂਦਰ 'ਚ ਬੈਠਾ ਉੱਥੇ ਕੋਈ ਹੋਰ ਏਜੰਡਾ ਟੋ ਕਰ ਰਿਹਾ ਹੁੰਦਾ, ਤੇ ਇੱਥੇ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ। ਕਈ ਵਾਰੀ ਉਹਨਾਂ ਅੱਗੇ ਜਦੋਂ ਮਾਈਕ ਕਰੋ ਤਾਂ ਵਿਚਾਰੇ ਕਹਿੰਦੇ ਨੇ ਹਾਲੇ ਮੈਨੂੰ ਪਤਾ ਨਹੀਂ ਜੀ, ਮੈਂ ਦੇਖਿਆ ਨਹੀਂ, ਘਰ ਜਾ ਕੇ ਦੇਖਾਂਗਾ। ਆਹ ਤਾਂ ਹਾਲਾਤ ਨੇ। ਸੋ ਇਸ ਜੀ ਨਹੀਂ ਜੀ ਨਹੀਂ, ਸਿੱਖਣਾ ਤੇ ਕੋਈ ਵੀ ਚੰਗਾ ਕੰਮ ਕਰਦਾ ਨਾ, ਸਿੱਖਣਾ ਚਾਹੀਦਾ। ਔਰ ਰਾਹੁਲ ਗਾਂਧੀ ਵੀ ਤਾਂ ਸਿੱਖਿਆ ਨਾ। ਰਾਹੁਲ ਗਾਂਧੀ ਜੀ ਕੁਝ ਸਮਾਂ ਪਹਿਲਾਂ ਤਾਂ ਇੱਕ ਬੜਾ ਡਲ ਜਿਹਾ ਲੀਡਰ ਨਜ਼ਰ ਆਉਂਦਾ ਸੀ। ਨਾਮ ਅੱਜ ਬੜਾ ਇੱਕ ਰਾਹੁਲ ਗਾਂਧੀ ਭੱਦਾ ਨਾਮ ਸੀ ਇੰਟਰਨੈਸ਼ਨਲ, ਉਹਦੇ ਲਈ। ਹਾਂਜੀ, ਪੱਪੂ ਜੀ ਪਾਸ ਹੋ ਗਿਆ ਹੁਣ ਦੀ। ਜੀ। ਸੋ ਇਹ ਕਹਿ ਲਈਏ ਵੀ ਜਿਹੜੀਆਂ ਕੀਤੀਆਂ ਗਈਆਂ ਉਸ ਦੇ ਵੱਲੋਂ ਭਾਰਤ ਜੋੜੋ ਯਾਤਰਾ ਸੀ, ਉਹਦੇ ਵਿੱਚੋਂ ਅਗਲੇ ਨੇ ਕੁਛ ਤਾਂ ਕੱਢਿਆ ਜਿਹੜਾ ਹੁਣ ਇੱਕ ਉਹਨੇ ਆਪਣੀ ਛਵੀ ਸੁਧਾਰੀ ਆ। ਚਲੋ ਇਸੇ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਵਿਰਾਮ ਜੀ, ਲਾਉਂਦੇ ਆ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।